ਗੱਲਾਂ ਨੇ ਬਹੁਤ ਸਾਰੀਆਂ ਨਵੀਆਂ ਔਰ ਕੁਝ ਅਜੀਬ ਵੀ ਨੇ। ਮੈਂ ਚਾਹ ਰਿਹਾ ਸੀ ਕਿ ਗੱਲਬਾਤ ਹੋਵੇ, ਓਪਨ ਟਾਕ ਹੋਵੇ ਤਾਂ ਕਿ ਉਹ ਗੱਲ ਖੁੱਲ੍ਹੇ। ਲੇਕਿਨ ਹੁਕਮ ਇਹ ਆਇਆ ਸੀ ਕਿ ਪੇਪਰ ਪੜ੍ਹਿਆ ਜਾਵੇ ਤੇ ਉਹ ਸਾਡੇ ਵੱਡੇ ਨੇ ਤੇ ਅਸੀਂ ਇਹਨਾਂ ਦੀ ਗੱਲ ਮੋੜ ਨਹੀਂ ਸਕਦੇ। ਤੇ ਲੇਕਿਨ ਬਾਅਦ 'ਚੋਂ ਮੈਂ ਚਾਹਾਂਗਾ ਕਿ ਦੋਸਤ ਸਵਾਲ ਅਗਰ ਹੋਣ ਤਾਂ ਉਹ ਕਰਨ ਤਾਂ ਕਿ ਗੱਲ ਖੁੱਲ੍ਹੇ ਨਾ। ਮੈਂ ਕੋਸ਼ਿਸ਼ ਕੀਤੀ ਹੈ ਕਿ ਉਹ ਸਾਰੀਆਂ ਗੱਲਾਂ ਨੂੰ ਨਾ ਵਿੱਚ ਕੀਤਾ ਜਾਵੇ ਬਿਆਨ, ਤੇ ਤੁਸੀਂ ਸੁਣ ਕੇ ਤੇ ਫਿਰ ਸਵਾਲ ਬਾਅਦ 'ਚੋਂ ਕਰ ਸਕਦੇ ਹੋ। ਪੰਜਾਬੀ ਦੀ ਜ਼ੁਬਾਨੀ ਰੀਤ ਤੇ ਟੈਕਨੋਲੋਜੀ ਦੇ ਨਵੇਂ ਮੁਹਾੜ। ਮੁੱਢਲੀ ਗੱਲ, ਲਿੰਗੁਇਸਟ ਤੇ ਐਂਥਰੋਪੋਲੋਜਿਸਟ ਸਾਨੂੰ ਦੱਸਦੇ ਨੇ ਕਿ ਜ਼ੁਬਾਨ ਜਾਂ ਲੈਂਗੁਏਜ 70,000 ਸਾਲ ਪਹਿਲਾਂ ਵਜੂਦ ਵਿੱਚ ਆਈ, ਪਰ ਲੇਟੈਸਟ ਰਿਸਰਚ ਕਹਿੰਦੀ ਹੈ ਕਿ ਜ਼ੁਬਾਨ ਕਿਤੇ ਬਹੁਤੀ ਪੁਰਾਣੀ ਹੈ। ਜ਼ੁਬਾਨ ਖੋਰੇ ਹਿਊਮਨ ਸੇਪੀਅੰਸ ਤੋਂ ਵੀ ਬਹੁਤੀ ਪੁਰਾਣੀ ਹੈ, ਕਿਉਂ ਜੋ ਐਂਥਰੋਪੋਲੋਜਿਸਟ ਦੀ ਰੀਸੈਂਟ ਰਿਸਰਚ ਦੇ ਮੁਤਾਬਕ ਜ਼ੁਬਾਨ ਦੀ ਇਬਤਦਾਈ ਸ਼ਕਲ ਬਾਕੀ ਪ੍ਰਾਈਮੇਟਸ ਵਿੱਚ ਵੀ ਮਿਲਦੀ ਹੈ। ਜ਼ੁਬਾਨ ਯਾਨੀ ਇਨਸਾਨ ਤੋਂ ਵੀ ਪੁਰਾਣੀ ਹੈ। ਇਹ ਮੁੱਢਲੀ ਗੱਲ ਦਾ ਮਕਸਦ ਇਹ ਹੈ ਕਿ ਮੈਂ ਥੋੜ੍ਹੀ ਨਾਲ ਤਸ਼ਰੀਹ ਕਰਦਾ ਜਾਵਾਂਗਾ ਨਾਲ ਤਸ਼ਰੀਹ ਕਰਦਾ ਜਾਵਾਂਗਾ ਤੇ ਇਸ ਮੁੱਢਲੀ ਗੱਲ ਦਾ ਮਕਸਦ ਇਹ ਹੈ ਕਿ ਤਾਂ ਕਿ ਅੱਗੇ ਜਿਹੜੀ ਗੱਲ ਆਏਗੀ ਉਹਦੀ ਬੁਨਿਆਦ ਬਣ ਸਕੇ। ਮਸਲਨ ਸਾਇੰਟਿਸਟਾਂ ਦੀ ਇੱਕ ਟੀਮ ਨੇ ਵੇਖਿਆ ਹੈ ਕਿ ਚਿੰਪੈਂਜ਼ੀ ਆਪਣੀ ਕਾਲਸ, ਚਿੰਪੈਂਜ਼ੀ ਜਦੋਂ ਆਪਸ ਕਮਿਊਨੀਕੇਟ ਕਰਦੇ ਉਹਨੂੰ ਕਾਲਸ ਕਹਿੰਦੇ, ਆਪਣੀ ਕਾਲਸ ਨੂੰ ਰਲਾ ਕੇ ਫਿਕਰਾ ਬਣਾ ਸਕਦੇ ਨੇ। ਮਤਲਬ ਜਿਵੇਂ ਇੱਕ ਕਾਲ ਖਤਰਾ ਹੈ, ਦੂਜੀ ਕਾਲ ਸੱਜੇ ਪਾਸੇ, ਤੀਜੀ ਕਾਲ ਹਿਫਾਜ਼ਤ ਜਾਂ ਮਹਿਫੂਜ਼ ਹੈ ਤੇ ਚੌਥੀ ਕਾਲ ਖੱਬੇ ਪਾਸੇ। ਚਿੰਪੈਂਜ਼ੀ ਇਹ ਚਾਰਾਂ ਕਾਲਾਂ ਨੂੰ ਮਿਲਾ ਕੇ ਇੱਕ ਫਿਕਰਾ ਬਣਾ ਸਕਦੇ ਨੇ ਔਰ ਉਹ ਫਿਕਰਿਆਂ 'ਚ ਹੀ ਕਮਿਊਨੀਕੇਟ ਕਰਦੇ ਨੇ ਕਿ ਸੱਜੇ ਪਾਸੇ ਖਤਰਾ ਹੈ, ਖੱਬੇ ਪਾਸੇ ਆ ਜਾਓ। ਤੇ ਇਹ ਇਰਤਕਾ ਦੇ ਅਸੂਲਾਂ ਦੇ ਤਹਿਤ ਇਹ ਜ਼ੁਬਾਨ ਦਾ ਜਿਹੜਾ ਇਰਤਕਾ ਹੋਇਆ ਹੈ ਹੋਮੋ ਸੇਪੀਅੰਸ ਤੋਂ ਵੀ ਪਹਿਲਾਂ ਆਇਆ ਹੈ। ਔਰ ਇਹ ਇਸ ਵਾਸਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਜ਼ੁਬਾਨ ਹੈ ਉਹ ਸਿਰਫ ਇਨਸਾਨ ਦੀ ਮਿਰਾਸ ਨਹੀਂ ਹੈ, ਬਲਕਿ ਬਾਕੀ ਪ੍ਰਾਈਮੇਟਸ ਜਿਹੜੇ ਐਕਸਟਿੰਕਟ ਹੋਮੋਜ਼ ਨੇ ਔਰ ਬਾਕੀ ਈਵਨ ਅਰਲੀਅਰ ਚਿੰਪੈਂਜ਼ੀ ਵਰਗੇ ਜਿਹੜੇ ਪ੍ਰਾਈਮੇਟਸ ਨੇ ਉਹਨਾਂ 'ਚ ਵੀ ਹੈ। ਦੂਜੀ ਗੱਲ, ਬੋਲੀ ਹੀ ਅਸਲ ਜ਼ੁਬਾਨ ਹੈ। ਬੋਲੀ ਸਪੋਕਨ ਲੈਂਗੁਏਜ ਹੀ ਅਸਲ ਜ਼ੁਬਾਨ ਹੈ। ਰਿਟਨ ਲੈਂਗੁਏਜ ਇਜ਼ ਨਥਿੰਗ। ਅਸਲ ਜ਼ੁਬਾਨ ਸਪੋਕਨ ਲੈਂਗੁਏਜ ਹੀ ਹੁੰਦੀ ਹੈ। ਜੇ ਅਸੀਂ ਇਸ ਜ਼ੁਬਾਨ ਨੂੰ ਇੱਕ ਸਪੀਸ਼ੀਜ਼ ਦੇ ਤੌਰ 'ਤੇ ਲਈਏ, ਜਿਵੇਂ ਸਪੀਸ਼ੀਜ਼ ਦਾ ਇਰਤਕਾ ਹੁੰਦਾ ਹੈ ਇਵੇਂ ਜ਼ੁਬਾਨ ਦਾ ਇਰਤਕਾ ਵੀ ਹੁੰਦਾ ਹੈ। ਤੇ ਡਾਰਵਨ ਦੀ ਇਰਤਕਾ ਦੀ ਥਿਊਰੀ ਦੇ ਅਸੂਲਾਂ ਦੇ ਮੁਤਾਬਕ ਸਪੋਕਨ ਲੈਂਗੁਏਜ ਹੀ ਇੱਕ ਸਪੀਸ਼ੀਜ਼ ਹੈ, ਇੱਕ ਲਿਵਿੰਗ ਥਿੰਗ ਹੈ। ਉਹ ਫਲਦੀ ਫੁੱਲਦੀ ਹੈ, ਜਵਾਨ ਹੁੰਦੀ ਹੈ, ਫਿਰ ਮਰਦੀ ਵੀ ਹੈ। ਕਿਉਂ ਜੇ ਅਸਲ ਸ਼ੈ ਬੋਲੀ ਹੀ ਹੈ। ਲਿਪੀ ਇੱਕ ਮਸਨੂਈ ਸ਼ੈ ਹੈ ਜਿਹੜੀ ਇਨਸਾਨਾਂ ਨੇ ਲਿਖਤ ਦੇ ਦੌਰ ਵਿੱਚ ਆਪਣੀ ਸਹੂਲਤ ਲਈ ਇਜਾਦ ਕੀਤੀ ਸੀ। ਇੱਕ ਖਾਸ ਮਕਸਦ ਵਾਸਤੇ ਲਿਪੀ ਇਜਾਦ ਹੋਈ ਸੀ। ਇਹਦਾ ਅਸਲ ਜ਼ੁਬਾਨ ਦੇ ਜੰਮਣ, ਜੀਵਨ ਤੇ ਮੌਤ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਗੱਲ ਚੇਤੇ ਰਹਿਣੀ ਚਾਹੀਦੀ ਹੈ ਕਿ ਬੋਲੀ ਲੱਖਾਂ ਸਾਲ ਪਹਿਲਾਂ ਸ਼ੁਰੂ ਹੋਈ ਤੇ ਲਿਖਤ ਸਿਰਫ 5000 ਸਾਲ ਪੁਰਾਣੀ। ਅਗਰ ਅਸੀਂ ਹੋਮੋ ਸੇਪੀਅੰਸ ਨੂੰ ਵੀ ਲਈਏ ਤੇ ਹਿਊਮਨ ਲੈਂਗੁਏਜ ਵੀ 3 ਲੱਖ ਸਾਲ ਪੁਰਾਣੀ ਹੈ, ਜਿਹਦੇ ਚੋਂ ਲਿਖਤ ਸਿਰਫ 5000 ਸਾਲ ਯਾਨੀ ਕਿ 0.2 ਸਮਥਿੰਗ % ਬਣਦਾ ਹੈ ਰਿਟਨ ਲੈਂਗੁਏਜ। 97 ਸਮਥਿੰਗ ਜਿਹੜਾ ਹੈ ਉਹ ਸਪੋਕਨ ਲੈਂਗੁਏਜ ਹੀ ਸੀ ਜਿਹੜੀ ਇਰਤਕਾ ਹੋ ਰਹੀ ਸੀ, ਫਲ ਫੂਲ ਰਹੀ ਸੀ। ਪੰਜਾਬ ਦੀ ਬੋਲੀ, ਪੰਜਾਬ ਸਪਤ ਸਿੱਧੂ ਘਾਟੀ ਦਾ ਵਾਰਸ ਹੈ ਤੇ ਪੰਜਾਬੀ ਜ਼ੁਬਾਨ ਇਸ ਖਿੱਤੇ ਦੀ ਉਹ ਜ਼ੁਬਾਨ ਹੈ ਜਿਹੜੀ ਪਿਛਲੇ ਕਈ ਹਜ਼ਾਰ ਸਾਲ ਤੋਂ ਇਸ ਖਿੱਤੇ ਦੀ ਤਰੀਕ, ਰੈਤਲ ਤੇ ਰੀਤ ਰਿਵਾਜ ਦੀ ਰਾਖੀ ਰਹੀ ਹੈ। ਇਸ ਖਿੱਤੇ ਵਿੱਚ ਵੰਨ ਸਵੰਨੇ ਲੋਕੀ ਆਉਂਦੇ ਰਹੇ, ਰਾਜੇ ਮਹਾਰਾਜੇ ਬਦਲਦੇ ਰਹੇ, ਹਾਕਮ ਤਬਕਿਆਂ ਦੀਆਂ ਜ਼ੁਬਾਨਾਂ ਕਦੇ ਸੰਸਕ੍ਰਿਤ ਤੇ ਕਦੇ ਫਾਰਸੀ ਤੇ ਕਦੇ ਅੰਗਰੇਜ਼ੀ ਹੁੰਦੀਆਂ ਰਹੀਆਂ, ਪਰ ਲੋਕਾਈ ਦੀ ਹਮੇਸ਼ਾ ਬੋਲੀ ਪਹਿਲੇ ਪੰਜਨਦੀ ਤੇ ਫਿਰ ਪੰਜਾਬੀ ਰਹੀ। ਬ੍ਰੈਕਟਸ ਵਿੱਚ ਪੰਜਾਬੀ ਪੰਜਨਦੀ ਟਰਮ ਮੇਰੀ ਆਪਣੀ ਇਜਾਦ ਕਰਦਾ ਹੈ, ਜਿਹਦਾ ਮਤਲਬ ਮੁਸਲਮਾਨ ਹਮਲਾਵਰਾਂ ਤੋਂ ਪਹਿਲਾਂ ਦੀ ਪੰਜਾਬੀ ਨੂੰ ਉਹਦੀ ਪਛਾਣ ਦੇਣੀ ਕਿ ਜਿਹੜਾ 1000 ਸਾਲ ਪਿੱਛੇ ਜਾਓਗੇ ਤੇ ਉਹ ਕੀ ਬੋਲੀਏ ਹਮੇਸ਼ਾ ਇੱਕ ਸਵਾਲ ਰਹਿੰਦਾ ਹੈ। ਉਹ ਕੁਝ ਲੋਕ ਕਹਿੰਦੇ ਪੰਜਾਬੀ ਹੈ 1000 ਸਾਲ, ਲੇਕਿਨ ਮੈਂ ਉਹਦੇ ਵਾਸਤੇ ਇੱਕ ਟਰਮ ਇੰਟਰੋਡਿਊਸ ਕਰਾਈ ਹੈ ਪੰਜਨਦੀ, ਕਿ ਪਹਿਲਾਂ ਪੰਜਨਦੀ ਸੀ ਉਹ ਪੰਜਾਬੀ ਕਹਿਲਾਉਣ ਲੱਗ ਪਈ, ਬੋਲੀ ਇੱਕ ਹੀ। ਤੇ ਫਿਰ ਪੰਜਾਬੀ ਹੀ ਹਾਕਮਾਂ ਦੀ ਰੀਤ ਜੋ ਵੀ ਰਹੀ ਹੋਵੇ, ਪੰਜਾਬ ਦੀ ਲੋਕਾਈ ਦੀ ਬੋਲੀ ਪੰਜਾਬੀ ਸੀ ਤੇ ਇਲਮ, ਆਰਟ, ਕਾਨੂੰਨ, ਰਹਿਣ ਸਹਿਣ ਤੇ ਕੰਮਕਾਰ ਦੇ ਤੌਰ ਤਰੀਕਿਆਂ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਟਰਾਂਸਫਰ
ਪੰਜਾਬੀ ਬੋਲੀ ਵਿੱਚ ਕੀਤਾ ਜਾਂਦਾ ਸੀ। ਹਲ ਕਿੱਦਾਂ ਵਾਹਣਾ, ਬੀਜ ਕਿਦੋਂ ਲਾਣਾ, ਇਹ ਸਾਰਾ ਕੁਝ ਪੰਜਾਬੀ ਦੇ ਵਿੱਚ ਹੀ ਸੀ। ਇਹ ਸਾਰਾ ਟੈਕਨੋਲੋਜੀ ਜਿਹੜੀ ਸੀ, ਜਿਹੜੀਆਂ ਜ਼ੁਬਾਨਾਂ ਫੁੱਟਨੋਟ ਹੈ ਕਿ ਜਿਹੜੀਆਂ ਜ਼ੁਬਾਨਾਂ ਹਾਕਮ ਤਬਕਿਆਂ ਦੀਆਂ ਰਹੀਆਂ, ਸੰਸਕ੍ਰਿਤ ਹੋਵੇ ਤੇ ਚਾਹੇ ਬਾਅਦ ਵਾਲੀਆਂ ਜ਼ੁਬਾਨਾਂ, ਉਹ ਐਕਚੁਅਲ ਡੇ ਟੂ ਡੇ ਲਾਈਫ ਦਾ ਉਹਨਾਂ ਦਾ ਕੋਈ ਲਿੰਕ ਨਹੀਂ ਸੀ। ਔਰ ਉਹ ਲੋਕ ਰਹਿੰਦੇ ਕਿੱਦਾਂ ਸੀ, ਜੀਂਦੇ ਕਿੱਦਾਂ ਸੀ, ਔਰ ਜੀਣੇ ਵਾਸਤੇ ਤੌਰ ਤਰੀਕੇ ਜਿਹੜੇ ਸਾਰੇ ਟੈਕਨੋਲੋਜੀਜ਼ ਯੂਜ਼ ਕਰਦੇ ਸੀ ਉਹ ਪੰਜਾਬੀ ਹੁੰਦੀ ਸੀ, ਔਰ ਉਹ ਓਰਲੀ ਟ੍ਰਾਂਸਫਰ ਹੁੰਦੀ ਸੀ। ਜ਼ੁਬਾਨ ਲੋਕਾਈ ਦੀ ਹੁੰਦੀ ਹੈ। ਇੱਥੇ ਯੂਨਾਨੀ, ਇਰਾਨੀ, ਅਰਬੀ ਤੇ ਤੁਰਕ ਹਮਲਾਵਰ ਆਉਂਦੇ ਰਹੇ, ਪਰ ਲੋਕਾਈ ਦੇ ਰੀਤ ਰਿਵਾਜ, ਰਹਿਣ ਸਹਿਣ ਵਿੱਚ ਬੜਾ ਘੱਟ ਫਰਕ ਆਇਆ। ਇਸ ਰੀਤ ਰਿਵਾਜ ਦੀ ਰਾਖੀ ਪੰਜਾਬੀ ਬੋਲੀ ਸੀਗੀ। ਫਾਰਸੀ ਇੱਥੇ 800 ਸਾਲ ਹਾਕਮਾਂ ਦੀ ਜ਼ੁਬਾਨ ਰਹੀ, ਪਰ ਅੰਗਰੇਜ਼ ਦੇ ਆਉਣ ਤੋਂ ਬਾਅਦ ਇੱਕ ਸਦੀ ਤੋਂ ਵੀ ਘੱਟ ਵੇਲੇ ਵਿੱਚ ਗਾਇਬ ਹੋ ਗਈ। ਕਿਉਂ? ਜੋ ਲੋਕਾਈ ਦੀ ਬੋਲੀ ਨਹੀਂ ਸੀ। ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਜ਼ੁਬਾਨ ਆਪਣੀ ਬੁਨਿਆਦ ਵਿੱਚ ਇੱਕ ਜਮਹੂਰੀ ਸ਼ੈ ਹੈ। ਹਾਕਮ ਤਬਕੇ ਦੀ ਜ਼ੁਬਾਨ ਲੋਕਾਈ ਦੀ ਜ਼ੁਬਾਨ ਨਹੀਂ ਹੁੰਦੀ। ਇਹਦੀਆਂ ਤਾਰੀਖ ਵਿੱਚ ਬਹੁਤ ਸਾਰੀਆਂ ਮਿਸਾਲਾਂ ਨੇ। ਸਾਡੇ ਆਪਣੇ ਪੰਜਾਬ ਤੋਂ ਇਲਾਵਾ ਇੰਗਲੈਂਡ ਦੀ ਮਿਸਾਲ, ਜਿੱਥੇ ਰੋਮ ਜਿਹੜਾ ਹੈ ਤਕਰੀਬਨ 1000 ਸਾਲ ਤੱਕ, ਔਰ ਫਰਾਂਸ ਜਿਹੜਾ ਹੈ 200-300 ਸਾਲ ਤੱਕ ਫਰਾਂਸੀਸੀ ਜ਼ੁਬਾਨ ਰਹੀ, ਪਰ ਲੋਕਾਈ ਦੀ ਜ਼ੁਬਾਨ ਅੰਗਰੇਜ਼ੀ ਸੀ। ਤੋਂ ਤੋਂ ਪਹਿਲਾਂ ਅੰਗਰੇਜ਼ੀ ਦੀ ਮਾਂ ਸੈਕਸਨ ਸੀ। ਸੋਸ਼ਲ ਇੰਜੀਨੀਅਰਿੰਗ 200 ਸਾਲ ਪਹਿਲਾਂ ਜਦੋਂ ਅੰਗਰੇਜ਼ ਇਸ ਖਿੱਤੇ 'ਚ ਆਇਆ ਤੇ ਇੱਥੇ ਇੱਕ ਐਸੀ ਤਬਦੀਲੀ ਹੋਈ ਜਿਹੜੀ 5000 ਸਾਲ ਵਿੱਚ ਕਦੇ ਨਹੀਂ ਸੀ ਹੋਈ। ਇਸ ਤਬਦੀਲੀ ਨੇ 5000 ਸਾਲ ਤੋਂ ਜਾਰੀ ਇਸ ਰੀਤ ਦਾ ਸਿਲਸਿਲਾ ਤੋੜ ਦਿੱਤਾ ਜਿਹੜਾ ਪੀੜ੍ਹੀ ਦਰ ਪੀੜ੍ਹੀ ਇਸ ਇਲਾਕੇ ਵਿੱਚ ਇਲਮ ਦੀ ਮੁੰਤਕਲੀ ਲਈ ਵਰਤਿਆ ਜਾ ਰਿਹਾ ਸੀ। ਸੋਸ਼ਲ ਇੰਜੀਨੀਅਰਿੰਗ ਦੇ ਹੇਠਾਂ ਇੱਥੇ ਇੱਕ ਮਸਨੂਈ ਜ਼ੁਬਾਨ ਇੱਕ ਸਿਸਟਮੈਟਿਕ ਤਰੀਕੇ ਨਾਲ ਰਾਈਜ ਕੀਤੀ ਗਈ ਤੇ ਇਲਮ ਦੀ ਮੁੰਤਕਲੀ ਦੇ ਨਾਲ ਜੋੜ ਦਿੱਤੀ ਗਈ। ਪਿਛਲੇ ਪੌਣੇ 200 ਸਾਲ ਤੋਂ ਜਾਰੀ ਇਸ ਰੀਤ ਨੇ ਪੰਜਾਬੀ ਨੂੰ ਸ਼ਦੀਦ ਨੁਕਸਾਨ ਪਹੁੰਚਾਇਆ ਹੈ ਤੇ ਇਹਦੀ ਬਕਾ ਨੂੰ ਖਤਰਾ ਪੈ ਗਿਆ ਹੈ। ਸੋਸ਼ਲ ਇੰਜੀਨੀਅਰਿੰਗ ਦਾ ਇਹ ਪ੍ਰੋਜੈਕਟ ਮਾਡਰਨ ਰਿਆਸਤ ਦੇ ਡਿਜ਼ਾਈਨ ਦਾ ਹਿੱਸਾ ਹੈ ਤੇ ਜੇ ਇਹ ਜਾਰੀ ਰਿਹਾ ਤੇ ਪੰਜਾਬੀ ਦੀ ਮੌਤ ਪੱਕੀ ਹੈ। ਪਰ ਡਰਨ ਦੀ ਕੋਈ ਲੋੜ ਨਹੀਂ, ਕਿਉਂ ਜੋ ਮਾਡਰਨ ਰਿਆਸਤ ਦਾ ਪ੍ਰੋਜੈਕਟ ਪੰਜਾਬੀ ਤੋਂ ਵੀ ਬਹੁਤੀ ਛੇਤੀ ਆਪਣੀ ਤਬੀ ਮੌਤ ਵੱਲ ਜਾ ਰਿਹਾ ਹੈ। ਕੰਪਿਊਟਰ ਦੀ ਇਜਾਦ ਕੋਈ 50 ਵਰ੍ਹੇ ਪਹਿਲਾਂ ਇੱਕ ਐਸੀ ਇਜਾਦ ਹੋਈ ਜਿਹਨੇ 5000 ਵਰ੍ਹੇ ਸ਼ੁਰੂ ਹੋਣ ਵਾਲੀ ਲਿਖਤ ਦੇ ਦੌਰ ਦੇ ਅੰਤ ਦਾ ਪਰਵਾਨਾ ਜਾਰੀ ਕਰ ਦਿੱਤਾ। 1960 ਚ ਕੰਪਿਊਟਰ ਇਨਵੈਂਟ ਹੋਇਆ ਨਾ। ਇਸ ਗੱਲ ਨੂੰ ਸਮਝਣ ਲਈ ਕੰਪਿਊਟਰ ਨੂੰ ਬਾਇਓਲੋਜੀਕਲ ਇਰਤਕਾ ਦੇ ਅਸੂਲਾਂ ਦੇ ਹੇਠ ਇੱਕ ਨਵੀਂ ਸਪੀਸ਼ੀਜ਼ ਦੇ ਤੌਰ ਤੇ ਵੇਖਣਾ ਪਵੇਗਾ। ਜ਼ੁਬਾਨ ਦਾ ਇਰਤਕਾ ਰੀਅਲ ਟਾਈਮ ਕਮਿਊਨੀਕੇਸ਼ਨ ਦੇ ਤੌਰ ਤੇ ਹੋਇਆ ਸੀ। ਇਸ ਲਈ ਜਦੋਂ ਲਿਖਤ ਦਾ ਦੌਰ ਸ਼ੁਰੂ ਹੋਇਆ ਤੇ ਮਾਹਿਰ ਲਿਸਾਨੀਆਂ ਨੂੰ ਜ਼ੁਬਾਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰਨੀਆਂ ਪਈਆਂ ਕਿ ਜ਼ੁਬਾਨ ਆਪਣੀ ਅਸਲ ਵਿੱਚ ਰੀਅਲ ਟਾਈਮ ਕਮਿਊਨੀਕੇਸ਼ਨ ਟੂਲ ਹੈ। ਲਿਖਤ ਮਾਜ਼ੀ ਜਾਂ ਮੁਸਤਕਬਲ ਵਿੱਚ ਕਮਿਊਨੀਕੇਸ਼ਨ ਲਈ ਹੁੰਦੀ ਸੀ। ਰਿਟਨ ਲੈਂਗੁਏਜ ਸਿਰਫ ਉਦੋਂ ਲੋੜ ਪੈਂਦੀ ਹੈ ਜਦੋਂ ਤੁਹਾਡੇ ਸਾਹਮਣੇ ਬੰਦਾ ਨਹੀਂ ਹੁੰਦਾ। ਇਨਸਾਨੀ ਸੁਸਾਇਟੀ ਕੰਪਲੈਕਸ ਹੋਣ ਦੀ ਵਜ੍ਹਾ ਤੋਂ ਲਿਖਤ ਦੀਆਂ ਜ਼ਰੂਰਤਾਂ ਉਸ ਵੇਲੇ ਦੀ ਲੋੜ ਬਣ ਗਈਆਂ, ਪਰ ਕੰਪਿਊਟਰ ਦੀ ਇਜਾਦ ਨੇ ਜ਼ੁਬਾਨ ਨੂੰ ਉਹਦੀ ਅਸਲ ਵੱਲ ਵਾਪਸ ਤੇ ਸਮਾਜ ਦੀਆਂ ਪੇਚੀਦਗੀਆਂ ਦਾ ਹੱਲ ਵੀ ਪੇਸ਼ ਕਰ ਦਿੱਤਾ ਹੈ। ਜਿਹੜੀ ਸ਼ੁਰੂ 'ਚ ਬੁਨਿਆਦ ਬੰਨੀ ਸੀ ਉਹ ਇੱਥੇ ਸਮਝਣ ਵਾਲੀ ਗੱਲ ਹੈ ਕਿ ਜਿਹੜੀ 2,95,000 ਸਾਲ ਜ਼ੁਬਾਨ ਜਿਸ ਮਾਹੌਲ 'ਚ ਰਹੀ ਹੈ, 5000 ਸਾਲ ਪਹਿਲਾਂ ਲਿਖਤ ਦਾ ਦੌਰ ਜਿਹੜਾ ਸੀ ਉਹਨੇ ਉਹਦੇ 'ਚੋਂ ਕੱਢ ਕੇ ਉਹਨੂੰ ਇੱਕ ਡਿਫਰੈਂਟ ਇਨਵਾਇਰਨਮੈਂਟ 'ਚ ਪਾ ਦਿੱਤਾ। ਕੰਪਿਊਟਰ ਨੂੰ ਵਾਪਸ ਉਹਦੀ ਅਸਲ ਦੇ ਵਿੱਚ ਲੈ ਕੇ ਜਾਏਗਾ। ਸ਼ੁਰੂ ਵਿੱਚ ਕੰਪਿਊਟਰ ਨੂੰ ਵੀ ਲਿਖਤ ਦੇ ਅਸੂਲ ਹੀ ਫਾਲੋ ਕਰਨੇ ਪਏ, ਪਰ ਬਹੁਤ ਜਲਦ ਸਭ ਕੁਝ ਬਦਲਣ ਜਾ ਰਿਹਾ ਹੈ। ਕੰਪਿਊਟਰ ਦਾ ਇਰਤਕਾ ਦੇ 2 ਫੇਜ਼ਾਂ ਵਿੱਚੋਂ ਲੰਘ ਚੁੱਕਿਆ ਹੈ। ਪਹਿਲਾ ਜਿਹੜਾ ਕੰਪਿਊਟਰ ਸੀ, ਜਿਹੜਾ ਬੇਸਿਕਲੀ ਬਿਲਕੁਲ ਅਰਲੀ ਕੰਪਿਊਟਰ ਤੇ ਪੂਰੇ ਕਮਰੇ ਜਿਹੜਾ ਹੁੰਦਾ ਸੀ, ਲੇਕਿਨ ਪਹਿਲਾ ਕੰਪਿਊਟਰ ਜਿਹੜਾ ਲੋਕਾਂ ਨੇ ਜਿਹਦੇ ਨਾਲ ਇੰਟਰੈਕਟ ਕੀਤਾ ਲੋਕਾਈ ਨੇ, ਉਹ ਸੀ ਡੈਸਕਟਾਪ। ਇੱਕ ਵੱਡਾ ਸਾਰਾ ਕੰਪਿਊਟਰ ਹੈ, ਤੁਸੀਂ ਟਾਈਪ ਕਰਦੇ ਹੋ ਬਕਾਇਦਾ। ਦੂਸਰਾ ਫੇਜ਼ ਉਹਦਾ ਮੋਬਾਈਲ ਫੋਨ ਦੀ ਸ਼ਕਲ 'ਚ ਸਾਹਮਣੇ ਆਇਆ, ਜਦੋਂ ਉਹ ਕੰਪਿਊਟਰ ਜਿਹੜਾ ਹੈ ਉਹ ਸਾਡੀਆਂ ਜੇਬਾਂ 'ਚ ਆ ਗਿਆ। ਤੇ ਤੀਸਰਾ ਫੇਜ਼ ਜਿਹੜਾ ਕਿ ਬਹੁਤ ਜਲਦ ਆਉਣ ਵਾਲਾ ਹੈ ਔਰ ਜਿਹਦੀ ਵਜ੍ਹਾ ਤੋਂ ਮਤਲਬ ਪੇਪਰ ਦਾ ਸਾਰਾ ਮੁੱਦਾ ਹੈ ਕਿ ਰਿਟਨ ਲੈਂਗੁਏਜ ਖਤਮ ਹੋ ਜਾਏਗੀ, ਉਹ ਇਹ ਵੇਅਰੇਬਲ ਕੰਪਿਊਟਰ ਜਿਹੜਾ ਕਿ ਅਰਲੀ ਫੇਜ਼ ਦੇ ਵਿੱਚ ਹੈ ਇਸ ਟਾਈਮ, ਤੇ ਲੋਕਾਈ ਤੱਕ ਨਹੀਂ ਪਹੁੰਚਿਆ। ਮਸਲਨ ਐਨਕ ਦੇ ਵਿੱਚ ਕੰਪਿਊਟਰ ਹੈ ਜਾਂ ਸਮਾਰਟ ਵਾਚ ਉਹਦੀ ਇੱਕ ਅਰਲੀ ਸ਼ਕਲ ਹੈ ਨਾ। ਆਉਣ ਵਾਲੇ 5 ਤੋਂ 10 ਸਾਲ ਵਿੱਚ ਨਵਾਂ ਕੰਪਿਊਟਰ, ਐਸੇ ਕੰਪਿਊਟਰ ਜਿਹੜੇ ਸਾਡੇ ਪਿੰਡੇ ਦਾ ਹਿੱਸਾ ਹੋਣਗੇ, ਵੇਅਰੇਬਲ ਹੋਏਗਾ, ਸਾਡੀ ਬਾਡੀ ਦਾ ਹਿੱਸਾ ਬਣ ਜਾਏਗਾ। ਜਿਸ ਤਰ੍ਹਾਂ ਇਸ ਕੰਪਿਊਟਰ ਨੂੰ ਇਸ ਤਰ੍ਹਾਂ ਸਮਝਣ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਟੰਗ ਜਿਹੜੀ ਸੀਗੀ, ਠੀਕ ਆ, ਵੋਕਲ ਕਾਰਡ ਦਾ ਇਨਵੈਂਸ਼ਨ ਸੀਗੀ,
ਜਿਹਨੇ ਸਪੀਚ ਨੂੰ ਇਨੇਬਲ ਕੀਤਾ ਸੀ। ਇੱਕ ਨਵਾਂ ਟੂਲ ਇਨਵੈਂਟ ਹੋ ਗਿਆ ਹੈ ਜਿਹੜਾ ਕਿ ਸਾਡੀ ਬਾਡੀ ਦਾ ਹਿੱਸਾ ਬਣ ਜਾਏਗਾ, ਕੰਪਿਊਟਰ ਹੋਏਗਾ। ਉਹ ਰੀਅਲ ਟਾਈਮ ਕਮਿਊਨੀਕੇਸ਼ਨ ਜਿਹੜੀ ਹੈ ਉਹਦੇ ਡਾਇਨਾਮਿਕਸ ਨੂੰ ਚੇਂਜ ਕਰ ਦੇਗਾ। ਜਿਵੇਂ ਐਨਕ ਜਾਂ ਘੜੀ ਅਸੀਂ ਉਹ ਜਿਹੜਾ ਪਾ ਸਕਦੇ ਹਾਂ, ਉਹ ਸਾਡੇ ਜਿਸਮ ਦਾ ਹਿੱਸਾ ਹੋਵੇਗੀ ਤੇ ਦੂਰ ਦਰਾਜ਼ ਲੋਕਾਂ ਨਾਲ ਐਵੇਂ ਕਮਿਊਨੀਕੇਟ ਕਰਾਂਗੇ ਜਿਵੇਂ ਆਮਣੇ ਸਾਹਮਣੇ ਬਹਿ ਕੇ ਕਰਦੇ ਹਾਂ। ਆਉਣ ਵਾਲੇ ਵੇਲੇ ਦੀ ਨਿੱਕੀ ਜਿਹੀ ਝਲਕੀ ਸਾਨੂੰ WhatsApp ਤੇ ਵੀ ਨਜ਼ਰ ਆਉਂਦੀ ਹੈ। ਮੈਸੇਜ ਕਰਨੇ ਦੀ ਬਜਾਏ ਅਸੀਂ ਜਿਹੜਾ ਵਾ ਵਾਇਸ ਨੋਟ ਭੇਜਣੇ ਨੂੰ ਪ੍ਰੈਫਰ ਕਰਦੇ ਹਾਂ। ਉਹ ਟਾਈਮ ਵੀ ਬਚਦਾ ਹੈ ਤੇ ਗੱਲ ਵੀ ਪੂਰੀ ਹੋ ਜਾਂਦੀ ਹੈ। ਕੰਪਿਊਟਰਾਂ ਦੀ ਨਵੀਂ ਕਿਸਮ ਵੇਅਰੇਬਲ ਕੰਪਿਊਟਰ ਲਿਖਤ ਦੀ ਲੋੜ ਔਕੜ ਮੁਕਾ ਦੇਣਗੇ। ਪੰਜਾਬੀ ਬੋਲੀ ਤੇ ਨਵੇਂ ਟਾਈਪ ਦਾ ਕੰਪਿਊਟਰ। ਇਹ ਨਵੇਂ ਟਾਈਪ ਦਾ ਕੰਪਿਊਟਰ ਪੰਜਾਬੀ ਦੇ 5000 ਸਾਲ ਦੀ ਰੀਤ ਨੂੰ ਨਵੀਂ ਹਯਾਤੀ ਦੇ ਦੇਵੇਗਾ। ਜੇ ਪੰਜਾਬੀ ਪਿਆਰੇ ਆਪਣੇ ਆਪ ਨੂੰ ਇਸ ਬਦਲਦੀ ਟੈਕਨੋਲੋਜੀ ਨਾਲ ਅਲਾਈਨ ਕਰ ਲੈਣ ਤੇ ਪੰਜਾਬੀ ਆਪਣੀ ਪੂਰੀ ਤਾਕਤ ਨਾਲ ਵਾਪਸ ਆ ਸਕਦੀ ਹੈ। ਪੰਜਾਬੀ ਦੀ ਜ਼ਬਾਨੀ ਰੀਤ ਇੰਨੀ ਤਗੜੀ ਹੈ ਕਿ ਪੰਜਾਬੀ ਸਾਹਿਤ, ਪੰਜਾਬੀ ਮੌਸੀਕੀ, ਪੰਜਾਬੀ ਰਹਿਤਲ ਇਸ ਜ਼ਬਾਨੀ ਰੀਤ ਦੇ ਜ਼ਿੰਦਾ ਹੋਣ ਨਾਲ ਪੂਰੀ ਤਾਕਤ ਨਾਲ ਵਾਪਸ ਆ ਜਾਣਗੇ ਤੇ ਪੰਜਾਬੀ ਰਹਿਤਲ ਤੇ ਰੀਤ ਇੱਥੇ ਨਾਫਜ਼, ਗੈਰ ਫਿਤਰੀ ਤੇ ਮਸਨੂਈ ਰੀਤ ਰਿਵਾਜ ਨੂੰ ਉਖਾੜ ਕੇ ਪਰੇ ਸੱਟ ਦੇਵੇਗੀ। ਇਹ ਨਿੱਕੀ ਜਿਹੀ ਤਬਦੀਲੀ ਜ਼ੁਬਾਨ ਨੂੰ ਰੋਜ਼ਮर्रा ਦੇ ਜੀਵਨ ਵਿੱਚ ਐਵੇਂ ਵਾਪਸ ਲੈ ਕੇ ਆਵੇਗੀ ਕਿ ਮੁਸਲਰਤ ਜ਼ੁਬਾਨਾਂ ਇਹਦਾ ਮੁਕਾਬਲਾ ਨਹੀਂ ਕਰ ਸਕਣਗੀਆਂ। ਇਲਮ, ਆਰਟ, ਫਨ ਤੇ ਬਾਕੀ ਹਰ ਸ਼ੋਬੇ ਵਿੱਚ ਪੰਜਾਬੀ ਦਾ ਵਰਤਾਵਾ ਇੱਕ ਦੋ ਪੀੜ੍ਹੀਆਂ ਦੇ ਅੰਦਰ ਅੰਦਰ ਇੰਨਾ ਵੱਧ ਜਾਵੇਗਾ, ਪੰਜਾਬੀ ਆਪਣੀ ਪੂਰੀ ਸੱਜ ਨਾਲ ਵਾਪਸ ਆ ਜਾਵੇਗੀ। दोस्तों